अपने दादे मेरे दे ब्रदर सीगे वड्डे ज्ञानी बूटा सिंह। अच्छा अच्छा। वो इस पिंड दे पहला सरपंच रहे ने। जड़ी मेरी दादी सी ओदी डैथ होई आ, वो इत्थे ही खरे हो गई सी शायद। कोटला कालवा ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਇਹ ਪਿੰਡ ਪੈਂਦਾ ਹੈ। ਨਨਕਾਣਾ ਸਾਹਿਬ ਤੋਂ ਕੋਈ 20 ਕਿਲੋਮੀਟਰ ਦੀ ਦੂਰੀ ਤੇ ਹੈ। ਆਪਣੇ ਸੁਜਾਨ ਸਿੰਘ ਉਹ ਤੇ ਉਦੋਂ ਛੋਟੇ ਸੀਗੇ, ਉਹਨਾਂ ਦੇ ਫਾਦਰ ਸਾਹਿਬ ਸੀਗੇ ਲਾਲ ਸਿੰਘ, ਬੂਟਾ ਸਿੰਘ ਤੇ ਕਲਿਆਣ ਸਿੰਘ। ਬੂਟਾ ਗਿਆਨੀ ਦਾ ਨਾਮ ਸੁਣਿਆ, ਗਿਆਨੀ ਬੂਟਾ ਸਿੰਘ। ਹਾਂਜੀ, ਉਹਨਾਂ ਦੀ ਉਹ ਖੂਹੀ ਬਣਾਈ ਸੀ, ਉਹਦੇ ਗੱਲ ਤੇ ਹੈ ਕਿ ਬੂਟਾ ਗਿਆਨੀ। ਅਜੇ ਵੀ ਉਹ ਤੁਹਾਡੇ ਵਕਤਾਂ ਦਾ ਅਜੇ ਅੰਬ ਦਾ ਬੂਟਾ ਅਜੇ ਖਲੋਤਾ ਹੈ। ਇਹ ਤੁਹਾਡੇ ਪਿੰਡ 'ਚ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਇੱਥੇ ਜੀ ਬਥੇਰੇ ਰਹਿੰਦੇ ਸੀ। ਉਹ ਬਾਲ ਸਿੰਘ ਰਹਿੰਦਾ ਸੀ, ਉਹ ਚੰਨਣ ਰਹਿੰਦਾ ਸੀ, ਉਹ ਸ਼ਾਹ ਰਹਿੰਦੇ ਸੀ। ਅੱਛਾ। ਰਾਮ ਸਿੰਘ ਰਹਿੰਦਾ ਸੀ। ਅੱਛਾ। ਹਾਂ। ਪਿੰਡ ਦਾ ਨੰਬਰਦਾਰ ਕੌਣ ਸੀਗਾ? ਨੰਬਰਦਾਰ ਇੱਥੋਂ ਦਾ ਨੰਬਰਦਾਰ ਸੇਵਾ ਸਿੰਘ। ਸੇਵਾ ਸਿੰਘ ਸੀਗਾ। ਠੀਕ। ਬੂਟਾ ਸਿੰਘ ਸੀਗੇ ਗਿਆਨੀ। ਹਾਂਜੀ। ਉਹਨਾਂ ਨੂੰ ਵੇਖਿਆ ਸੀ ਤੁਸੀਂ? ਲੈ ਦੱਸੋ, ਵੇਖਿਆ ਹੈ ਕਿ ਵੇਖਿਆ ਹੀ ਤੇ ਗੱਲ ਕਰਨੀ। ਅੱਛਾ, ਇਹਨਾਂ ਨੂੰ ਹੁਣ ਦੱਸੋ, ਇਹਨਾਂ ਨੂੰ ਸਮਝਾਓ ਕਿਹੜੀ ਗਲੀ 'ਚ ਮੈਂ ਇਹਨਾਂ ਨੂੰ ਲੈ ਕੇ ਜਾਵਾਂ ਹੁਣ? ਉਹ ਜਿਹੜਾ ਸਾ ਨਾ ਮਾਸਟਰ ਮਲਕਾਂ ਵਾਲੀ ਹਵੇਲੀ ਜਿਹੜੀ ਉਹ ਆਹੋ ਉੱਥੇ ਰਹਿੰਦੇ ਸੀ। ਉੱਥੇ ਰਹਿੰਦੇ। बहुत बड़ा कुछ नहीं हो सकता, लेकिन छोटा छोटा काम जोड़ा है उसका मकसद सिर्फ यही है कि दोवां मुल्कां दे विचकार प्यार मुहब्बत अमन का संदेश दिता जाए। मैं लिया नहीं तुहाडे वास्ते कुछ ते तुसीं कुछ लैके ते है ना अपने वास्ते। हाँ जी, अस्सलाम वालेकुम, सत श्री अकाल जी। मैं भुपिंदर सिंह लवली और तुसीं सब जानते हो कि पंजाबी लहर ते हमेशा ही सानू ऐसे लोग इत्थे आंदे ने जिहड़े अपने पिछोकड़ नूं लभदे ने, अपनी जड़ां नूं तलाश करदे ने। ऐसे ही एक वीर, एक बजुर्ग साडे नाल मौजूद ने जो अपने हुण पिंड ਜਿਹੜਾ ਇਹਨਾਂ ਦੇ ਵੱਡ ਵਡੇਰਿਆਂ ਦਾ ਪਿੰਡ ਸੀ ਉੱਥੇ ਆਪਾਂ ਪਹੁੰਚ ਗਏ ਹਾਂ। ਸੋ ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਦਾ ਪਿੰਡ ਕਿਹੜਾ ਸੀ ਔਰ ਇਹਨਾਂ ਦੇ ਵੱਡ ਵਡੇਰੇ ਸੀ ਉਹ ਕਿਸ ਤਰ੍ਹਾਂ ਇੱਥੋਂ ਉੱਠ ਕੇ ਗਏ 47 ਦੇ ਵੇਲੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਜਗਤਾਰ ਸਿੰਘ। ਤੁਹਾਡੇ ਪਿਤਾ ਜੀ ਦਾ ਅਗਰ ਨਾਮ ਦੱਸ ਦੋਗੇ ਤੇ? ਸਰਦਾਰ ਸੁਜਾਨ ਸਿੰਘ। ਦਾਦਾ ਜੀ ਦਾ ਨਾਮ? ਦਾਦਾ ਜੀ ਦਾ ਨਾਮ ਲਾਲ ਸਿੰਘ। ਲਾਲ ਸਿੰਘ। ਹਾਂਜੀ। ਤੁਹਾਡੇ ਪਿਤਾ ਜੀ ਦਾ ਜਨਮ ਇੱਥੇ ਹੋਇਆ ਸੀ? ਪਿਤਾ ਜੀ ਦਾ ਜਨਮ ਇੱਥੇ ਹੋਇਆ ਸੀਗਾ, ਇੱਥੇ ਉਹ ਪੜ੍ਹੇ ਨੇ। ਹਾਂਜੀ, ਠੀਕ ਹੈ। ਪਿੰਡ ਦਾ ਨਾਂ ਸੀ ਤੁਹਾਡੇ ਪਿੰਡ ਦਾ ਵੱਡ ਵਡੇਰੇ ਦਾ ਨਾਂ? ਕੋਟਲਾ ਕਾਲਵਾ। ਕੋਟਲਾ ਕਾਲਵਾ। ਹਾਂਜੀ ਹਾਂਜੀ ਹਾਂਜੀ। ਤੇ ਹੁਣ ਤੁਹਾਡੇ ਕੋਈ ਬਜ਼ੁਰਗ ਹੈਗੇ ਨੇ ਜਾਂ ਹੁਣ ਸਾਡੇ ਸਾਰੇ ਬਜ਼ੁਰਗ ਚੜ੍ਹਾਈ ਕਰ ਗਏ। ਚੜ੍ਹਾਈ ਕਰ ਗਏ। ਹਾਂਜੀ ਹਾਂਜੀ ਹਾਂਜੀ। ਚਲੋ ਜੀ, ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਪਿੰਡ ਵੱਲ ਚੱਲਦੇ ਹਾਂ ਨਾਲ ਦੇ ਨਾਲ। ਵੈਸੇ ਚੜ੍ਹਦੇ ਪੰਜਾਬ 'ਚੋਂ ਤੁਸੀਂ ਕਿੱਥੋਂ? ਕਿਲਾ ਟੇਕ ਸਿੰਘ। ਕਿਲਾ ਟੇਕ ਸਿੰਘ। ਹਾਂਜੀ, ਬਟਾਲੇ ਦੇ ਲਾਗੇ ਆ। ਹਾਂਜੀ। ਤੇ ਮੇਰੇ ਬਾਪੂ ਜੀ ਆਪਣੇ ਦਾਦੇ ਮੇਰੇ ਦੇ ਬ੍ਰਦਰ ਸੀਗੇ ਵੱਡੇ ਗਿਆਨੀ ਬੂਟਾ ਸਿੰਘ। ਅੱਛਾ ਅੱਛਾ। ਉਹ ਇਸ ਪਿੰਡ ਦੇ ਪਹਿਲਾਂ ਸਰਪੰਚ ਰਹੇ ਨੇ। ਅੱਛਾ ਅੱਛਾ। ਹਾਂ। ਕਿਲਾ ਟੇਕ ਸਿੰਘ ਸਿਆਲਕੋਟ ਦੇ ਵਿੱਚ ਵੀ ਹੈਗਾ? ਅੱਛਾ। ਨਹੀਂ, ਅਸੀਂ ਕਿਲਾ ਟੇਕ ਸਿੰਘ, ਉੱਦਾਂ ਕਿਲਾ ਹਰਨਾਮ ਸਿੰਘ, ਬੜੇ ਕਿਲੇ ਬਹੁਤ ਨੇ, ਪਰ ਜਿਹੜਾ ਸਾਡਾ ਕਿਲਾ ਟੇਕ ਸਿੰਘ। ਤੁਹਾਡੇ ਵੱਡ ਵਡੇਰੇ ਨੇ ਕੀ ਦੱਸਿਆ ਸੀ ਇੱਥੇ? ਕੋਈ ਉਹਨਾਂ ਦੇ ਯਾਰ ਸੱਜਣ, ਕੋਈ ਮਿੱਤਰਾਂ ਦੇ ਨਾਮ ਕਿੰਨੇ ਚੇਤੇ? ਉਹਨਾਂ ਦਾ ਕਿਸੇ ਦਾ ਕੋਈ ਖਾਸ ਨਾਂ ਚੇਤੇ ਨਹੀਂ ਗਾ। ਚੇਤੇ ਨਹੀਂ। ਹਾਂਜੀ ਹਾਂਜੀ। ਇੱਥੋਂ ਖੈਰ ਖੈਰੀਅਤ ਨਾਲ ਵੈਸੇ ਚਲੇ ਗਏ ਸੀ? ਸਾਰੇ ਠੀਕ ਠਾਕ ਹੀ ਚਲੇ ਗਏ ਸੀਗੇ। ਜਿਹੜੀ ਮੇਰੀ ਦਾਦੀ ਸੀ ਉਹਦੀ ਡੈਥ ਹੋਈ ਆ, ਉਹ ਇੱਥੇ ਹੀ ਖਰੇ ਹੋ ਗਈ ਸੀ ਸ਼ਾਇਦ, ਰਸਤੇ 'ਚ ਹੋਈ। ਕਿਸ ਤਰ੍ਹਾਂ ਹੋਈ? ਸ਼ਾਇਦ ਰਸਤੇ 'ਚ ਹੋ ਗਈ, ਉਹਨੂੰ ਹੈਜਾ ਹੋ ਗਿਆ ਸੀ। ਅੱਛਾ ਅੱਛਾ ਅੱਛਾ। ਬਹੁਤ ਸਾਰੇ ਲੋਕਾਂ ਨੂੰ ਉਸ ਵੇਲੇ ਹੈਜਾ ਹੋ ਗਿਆ ਸੀ। ਚਲੋ ਜੀ, ਤੁਹਾਡੇ ਪਿੰਡ ਦੇ ਨਾਲ ਬਹੁਤ ਸਾਰੀਆਂ ਤੁਹਾਡੀਆਂ ਯਾਦਾਂ ਨੇ। ਅਸੀਂ ਵੇਖਦੇ ਹਾਂ ਪਿੰਡ, ਕੋਸ਼ਿਸ਼ ਕਰਾਂਗੇ ਕਿ ਇੱਥੇ ਕੋਈ ਪੁਰਾਣਾ ਬਜ਼ੁਰਗ ਜਿਹੜਾ ਹੈ ਉਹ ਸਾਨੂੰ ਲੱਭੇ। ਕੋਟਲਾ ਕਾਲਵਾ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਇਹ ਪਿੰਡ ਪੈਂਦਾ ਹੈ। ਨਨਕਾਣਾ ਸਾਹਿਬ ਤੋਂ ਕੋਈ 20 ਕਿਲੋਮੀਟਰ ਦੀ ਦੂਰੀ ਤੇ ਹੈ। ਤੇ ਬਿਨਾਂ ਕਿਸੇ ਟਾਈਮ ਨੂੰ ਜ਼ਾਇਆ ਕੀਤਿਆਂ ਆਪਾਂ ਵੱਧਦੇ ਹਾਂ, ਪਿੰਡ ਵੇਖਦੇ ਹਾਂ, ਨਾਲ ਦੀ ਨਾਲ ਕੋਸ਼ਿਸ਼ ਕਰਾਂਗੇ
ਕਿ ਕੋਈ ਸਾਨੂੰ ਇੱਥੇ ਪੁਰਾਣਾ ਵਸਿੰਦਾ ਮਿਲੇ ਜਿਹੜੇ ਇਹਨਾਂ ਦੇ ਵੱਡ ਵਡੇਰਿਆਂ ਬਾਰੇ ਜਾਣਦਾ ਹੋਵੇ ਜਾਂ ਜਿਹੜੇ ਸਿੱਖਾਂ ਬਾਰੇ ਜਾਣਦਾ ਹੋਵੇ। ਸੋ ਆਓ ਅੱਜ ਦਾ ਸਫ਼ਰ ਦਾ ਆਗਾਜ਼ ਕਰਦੇ ਹਾਂ ਜੀ। ਸਾਡੇ ਦੇ ਗੁੰਨੇ ਸਨ ਉਹ ਬੜੇ ਮਸ਼ਹੂਰ ਸਨ ਸਾਡੇ ਲਾਗੇ ਸਨ। ਤੁਸੀਂ ਇੱਥੋਂ ਦੇ ਵਸਿੰਦੇ ਹੋ? ਹਾਂਜੀ ਸਾਡੇ ਜਿਹੜੇ ਵੱਡੇ ਨੇ ਵਸਿੰਦੇ ਉਹ ਸਨ। ਕਿੱਥੇ ਨੇ ਵੱਡੇ? ਵੱਡੇ ਹੁਣ ਕਬਰਾਂ 'ਚ ਚਲੇ ਗਏ। ਕੋਈ ਵੀ ਨਹੀਂ ਹੈਗਾ ਵੱਡਾ। ਲੇਕਿਨ ਸਾਡੇ ਉਹ ਗੱਲਾਂ ਕਰਦੇ ਸਨ। ਆਓ ਤੁਸੀਂ ਜ਼ਰਾ ਬਾਹਰ ਤੁਹਾਡੇ ਸਾਹਮਣੇ ਗੱਲ ਮੈਂ ਤਾਂ ਹੀ ਉਹ ਖੁਸ਼ਬੂ ਵੇਖ ਕੇ ਸੁਣ ਕੇ ਮੈਂ ਕਿਹਾ ਸਾਨੂੰ ਵੀ ਪਤਾ ਚੱਲੇ ਕਿ ਥੋੜਾ ਸਾਡੇ ਵੱਡੇ ਗੱਲਾਂ ਕਰਦੇ ਸਨ। ਅੱਜ ਉਧਰ ਆਹ ਵੇਖੋ ਮੰਜੀ ਜਾਈ ਆ ਜਾਓ। ਅੱਛਾ ਕੋਈ ਵੱਡ ਵਡੇਰਾ ਕੋਈ ਪੁਰਾਣਾ ਬਜ਼ੁਰਗ ਨਹੀਂ ਹੈ ਵਸਿੰਦਿਆਂ 'ਚ? ਉਹ ਨਾ ਸਾਡੇ ਬਜ਼ੁਰਗ ਸਨ ਉਹਨਾਂ ਨੂੰ ਹੋ ਗਿਆ ਨਾ ਮਤਲਬ 2006 'ਚ ਫੌਤ ਹੋਏ ਨੇ। ਉਹ ਗੱਲਾਂ ਕਰਦੇ ਹੁੰਦੇ ਸਨ ਯਾਨੀ ਵੀ ਐਸ ਮਰੱਬੇ ਨਾਲ ਹੁੰਦਾ ਹੈ ਯਾਨੀ ਅਰਸਲ ਰਸੂਖ ਦੇ ਬੜੇ ਅੱਛੇ ਸਨ। ਸਾਰੀ ਉਹ ਸਾਨੂੰ ਕਾਰਵਾਈ ਦੱਸਦੇ ਸਨ। ਕੀ ਦੱਸਦੇ ਸੀ ਉਹ? ਸਾਨੂੰ ਨੇ ਜਿਹੜੀ ਇਹ ਸਾਈਡ ਨੇ ਇਹ ਸਾਈਡ ਜਿਹੜੀ ਇੱਧਰ ਦਾ ਜਿਹੜਾ ਸਨ ਨਾ ਜ਼ਿਮੀਂਦਾਰ ਜਿਹੜੇ ਸਨ ਨਾ ਸਿੰਘ ਉਹ ਉਹਨਾਂ ਨੂੰ ਜਾਣਦੇ ਸਨ। ਇਹ ਸਾਈਡ ਦਾ ਉਹ ਤਾਂ ਸਾਰੇ ਜਾਣਦੇ ਸਨ। ਅੱਛਾ ਲੇਕਿਨ ਇੱਧਰ ਦੇ ਸਾਡੇ ਲਾਗੇ ਗੁੰਨੇ ਸਨ ਹੋਰ ਮਤਲਬ ਉਹ ਫਿਰ ਗੱਲਾਂ ਕਰਦੇ ਸਨ। ਅੱਛਾ ਤੇ ਉਹ ਫਿਰ ਆ ਬਈ ਸਾਨੂੰ ਅਰਸਲ ਰਸੂਖ ਜਿਹੜਾ ਉਹ ਦੱਸਦਾ ਵੀ ਬੜੇ ਅੱਛੇ ਬੰਦੇ ਸਨ ਬੜੇ ਚੰਗੇ ਕੋਈ ਸਨ। ਨਾਮ ਨੂੰ ਦੱਸਿਓ ਉਹਨਾਂ ਨੇ? ਨਾ ਪਰ ਹੁਣ ਜੇਲ੍ਹ 'ਚ ਨਿਕਲ ਗਿਆ ਸੀ। ਅੱਛਾ ਅੱਗੇ ਤੁਸੀਂ ਨਾਮ ਕੁਝ ਲੈ ਰਹੇ ਸੀਗੇ? ਹਾਂਜੀ ਲਾਭ ਸਿੰਘ ਲੰਬੜਦਾਰ ਹੁੰਦਾ, ਉਹਦਾ ਬੇਟਾ ਦਲੀਪ ਸਿੰਘ ਸੀ। ਹਾਂ ਉਹਦਾ ਬੇਟਾ ਦਲੀਪ ਸਿੰਘ ਸੀ। ਹਾਂਜੀ ਅੱਛਾ। ਲੰਬੜਦਾਰ ਸਨ। ਹਾਂ ਇਹ ਦੂਸਰੀ ਸਾਈਡ ਆਏ ਕੋਨੇ ਤੇ ਤੇ ਕਿਹਨਾਂ ਨੇ ਨਾਮ ਦੱਸੇ ਤੁਹਾਨੂੰ? ਹੈ ਕਿਹਨਾਂ ਸਾਡੇ ਵਾਲ ਸਾਹਿਬ ਦੱਸੇ ਵੀ ਬਹੁਤ ਹੋ ਗਏ ਨੇ। ਅੱਛਾ ਅੱਛਾ। ਉਹਨਾਂ ਦੇ ਦੋਸਤਾਂ ਬਲਕਿ ਦਲੀਪ ਮੁੰਡੇ ਸਨ ਨਾ ਉਹਨਾਂ ਦਾ। ਦਲੀਪ ਸਿੰਘ ਉਹਨਾਂ ਦੇ ਦੋਸਤ ਸਨ? ਹਾਂਜੀ ਤੇ ਲਾਭ ਸਿੰਘ ਉਹਨਾਂ ਦੇ ਵਾਲਦ ਸਨ। ਅੱਛਾ ਅੱਛਾ ਅੱਛਾ। ਸਾਡੇ ਇਹਨਾਂ ਦੇ ਵਾਲਦ ਸਾਹਿਬ ਇੱਥੋਂ ਹੀ ਗਏ ਨੇ। ਠੀਕ। ਤੁਸੀਂ ਦੱਸੋ ਇਹਨਾਂ ਨੂੰ ਆਪਣੇ ਪਿਤਾ ਜੀ ਦਾ ਨਾਮ ਦੱਸੋ। ਹਾਂਜੀ ਕਿ ਆਪਣੇ ਸੁਜਾਨ ਸਿੰਘ ਉਹ ਤੇ ਉਦੋਂ ਛੋਟੇ ਸੀਗੇ। ਠੀਕ ਹੈ ਉਹਨਾਂ ਦੇ ਫਾਦਰ ਸਾਹਿਬ ਸੀਗੇ ਲਾਲ ਸਿੰਘ, ਠੀਕ ਬੂਟਾ ਸਿੰਘ ਤੇ ਖਜਾਨ ਸਿੰਘ। ਇਹ ਬੂਟਾ ਗਿਆਨੀ ਦਾ ਨਾਮ ਸੁਣਿਆ? ਗਿਆਨੀ ਬੂਟਾ ਸਿੰਘ। ਹਾਂਜੀ ਉਹਨਾਂ ਦੀ ਉਹ ਖੂਹੀ ਬਣਾਈ ਸੀ ਉਹਦੇ ਗੱਲ ਤੇ ਹੈ ਕਿ ਬੂਟਾ ਗਿਆਨੀ। ਅਜੇ ਵੀ ਉਹ ਤੁਹਾਡੇ ਵਕਤਾਂ ਦਾ ਅਜੇ ਅੰਬ ਦਾ ਬੂਟਾ ਅਜੇ ਖਲੋਤਾ ਹੈ। ਅੱਛਾ ਉਹ ਹਾਂਜੀ। ਕਿੱਥੇ ਗਏ? ਉਹ ਹੈ ਨਾਲ ਹੀ ਪਿੰਡ ਦੇ ਜੀ। ਅੱਛਾ ਹਾਂਜੀ ਪਰਲੀ ਇਹ ਸਾਈਡ ਤੇ ਪਿੰਡ 'ਚ ਕੋਈ ਪੁਰਾਣੀਆਂ ਇਮਾਰਤਾਂ ਹੈਗੀਆਂ ਨੇ ਹੋਰ? ਪੁਰਾਣੀਆਂ ਇਮਾਰਤਾਂ ਜਿਹੜੀਆਂ ਨੇ ਜੀ ਉਹ ਜਿਹੜੇ ਉੱਥੇ ਹੈ ਸਨ ਗੁਰਦੁਆਰੇ ਯਾਨੀ ਖੂਹ ਜਿਹੜੇ ਤੁਹਾਡੇ ਸਨ ਉਹ ਮਤਲਬ ਹੁਣ ਉਹ ਨਟਾ ਗਏ ਯਾਨੀ ਹਜੇ ਯਾਨੀ ਉਹ ਨਿਸ਼ਾਨੀ ਜਿਹੜੀ ਹੈ ਨਾ ਉਹ ਗਾਡਰ ਹੈਗੇ ਨੇ। ਅਸੀਂ ਗਾਡਰ ਯਾਦ ਕਰਨੇ ਵੀ ਐਡੇ ਮਜ਼ਬੂਤ ਯਾਨੀ ਗਾਡਰ ਉਹ ਉਹਨਾਂ ਨੂੰ ਵੰਡੇ ਨੇ ਆਪਸ ਵਿੱਚ ਜਿਹੜੇ ਦਰਵਾਜ਼ੇ ਸਨ ਯਾਨੀ ਉਹ ਚੀਜ਼ਾਂ ਉਹਨਾਂ ਜਿਹੜੀਆਂ। ਨੂੰ ਖੂਹ ਵਾਲਿਆਂ ਦਾ ਮਹੱਲਾ ਵੀ ਇੱਕ ਕਹਿੰਦੇ ਹੁੰਦੇ ਸੀ। ਉਹ ਖੂਹ ਵਾਲਾ ਸ਼ਾਇਦ ਉਹ ਨਾ ਹੋਵੇ। ਹਾਂਜੀ ਖੂਹ ਵਾਲਿਆਂ ਦਾ ਮਹੱਲਾ ਗਿਆਨੀ ਆ ਹੈ ਬੂਟਾ ਗਿਆਨੀ ਦਾ ਨਹੀਂ ਉਹ ਦੂਜੇ ਸੀਗੇ ਇੱਕ ਜਿਹੜੀ ਪਰਿਵਾਰ ਤੁਹਾਡੇ ਸੀਗਾ। ਵਕਤਾਂ ਦੀ ਖੂਹੀ ਸੀ ਉਹ ਜਿਹੜੀ ਮਤਲਬ ਆਮ ਦੇ ਥੱਲੇ ਉਹ ਅਸੀਂ ਹੁਣ ਤੱਕ ਵੇਂਦੇ ਹੁਣ ਪੂਰੀ ਹੋਣੀ। ਤੇ ਬੜਾ ਸ਼ੌਕ ਸੀ ਯਾਨੀ ਸਾਡੇ ਵਡੇਰੇ ਗੱਲਾਂ ਕਰਦੇ ਸਨ ਵੀ ਉਹਨਾਂ ਨੂੰ ਇੰਨਾ ਸ਼ੌਕ ਸੀ ਯਾਨੀ ਮੁੰਡਿਆਂ ਨੇ ਕਬੱਡੀ ਵਾਸਤੇ ਇੱਥੇ ਤੇਲ ਤੂਲ ਮਲਣਾ ਤੇ ਨਾਲ ਹੀ ਮਰੱਬਾ ਸੀ ਉਹ ਮਰੱਬਾ ਨੰਬਰ 31 ਅੱਛਾ ਪਿੰਡ ਦੇ ਨਾਲ ਤੇ ਯਾਨੀ ਉਹ ਖੂਹ ਤੇ ਪੂਰੇ ਆ ਗਏ। ਹਾਂਜੀ ਅੰਬ ਦਾ ਡੈਡੀ ਬੂਟਾ ਮੇਰੇ ਦਾ ਦੋਸਤ ਸੀਗਾ। ਠੀਕ ਇਹ ਕੱਡੇ ਘੁਲਦੇ ਹੁੰਦੇ ਸੀ। ਹਾਂਜੀ। ਤੇ ਮਾਲਸ਼ ਮੁਲਸ਼ ਕਰਦੇ ਹੁੰਦੇ ਇੱਕ ਦੂਜੇ ਨੂੰ ਸਖਤ। ਇਹਨਾਂ ਨੇ 4 ਵਜੇ ਉੱਠਣਾ ਨਾਮ ਨਾ। ਕੋਈ ਯਾਦ? ਹਾਂਜੀ। ਮੇਰਾ ਖਿਆਲ ਨਿਆਮ ਤੇ ਕੀ ਇਹੋ ਜਿਹਾ ਨਾਂ ਸੀਗਾ ਉਹਦਾ। ਯਾਨੀ ਮੈਨੂੰ- ਸਾਡੇ ਨਾ ਵਡੇਰੇ ਗੱਲ ਕਰਦੇ ਸਨ ਵੀ ਜਿਹੜੇ ਇਹ ਮਰੱਬੇ ਵਾਲੇ ਦਾ ਮਰੱਬਾ ਨੰਬਰ 31 ਹੈ। ਇੱਕ ਮੀਂਹ ਆਂਦਾ ਸੀ ਵੀ ਇਹਨਾਂ ਨੂੰ ਬੜਾ ਸ਼ੌਕ ਸੁਬਾਹ ਮੁੰਡਿਆਂ ਸਾਰਿਆਂ ਕੋਲੇ ਨੇ ਜਾਣਾ ਤੇ ਉੱਥੇ ਫਿਰ ਤੇਲ ਤੂਲ ਮਲਣਾ ਖੂਹੀ ਤੇ। ਯਾਨੀ ਉਹਨਾਂ ਵਕਤਾਂ ਦਾ ਅੰਬ ਦਾ ਬੂਟਾ ਇੱਕ ਨਿਸ਼ਾਨੀ ਜਿਹੜੀ ਉਹ ਹੈਗੀ ਹੈ ਜੀ। ਤੋਂ ਮਰਬਾ ਜੇ ਮੀਆਂ ਸਿੰਘ ਵਾਲਾ ਨਹੀਂ ਆਂਦੇ। ਮਰਬੇ ਦਾ ਨਾਮ ਹੈ ਹੁਣ ਵੀ ਮੀਆਂ ਸਿੰਘ ਵਾਲਾ ਹਾਂਜੀ। ਮਰਬਾ ਇਹਦੇ ਨਾਲ ਆ ਨਾਲ ਇੱਥੇ ਮਿਲ ਬਣੀ ਉਹ ਹੈ। ਨਾਂ ਹੀ ਹੈ ਉਹ। ਹਾਂਜੀ ਅੱਛਾ ਇੱਥੇ ਹੁਣ ਕੋਈ ਪੁਰਾਣੇ ਬਜ਼ੁਰਗ ਹੈਗੇ ਆ 47? ਪੁਰਾਣੇ ਜੀ 1947 ਤੋਂ ਪਹਿਲੇ ਜਿਹੜੇ ਬਜ਼ੁਰਗ ਜਿਹੜੇ ਨਾ ਬਾਬਾ ਆਸ਼ਕੀ ਆਈ ਉਹ ਵੀ ਉਦੋਂ ਹਿਸਾਬ ਨਾਲ ਛੋਟੇ ਸੀ ਬੱਚੇ ਹੀ ਸੀ। ਚਲੋ ਤੁਹਾਡੇ ਨਾਲ ਤਾਂ ਵੱਡੇ ਹਾਂ ਇੱਕ ਹੈਗਾ ਜੀ ਬੰਦਾ ਉਹ ਆਪਣਾ ਉਹ ਮਸੀਹ ਉਹ ਕਾਲੂ ਮਸੀਹ ਉਹ ਸਾਰੀ ਕਾਰਵਾਈ ਦੱਸੇਗਾ ਤੁਹਾਨੂੰ। ਕਿੱਥੇ ਨੇ? ਉਹੀ ਆ। ਉਹ ਘਰ ਨੇ ਉਹ ਸਾਰੇ ਦੱਸੇਗਾ। ਮਸੀਹ ਆ ਨਾ ਹਾਂ। ਰਹਿਮਤ ਮਸੀਹ ਸ਼ਾਇਦ। ਰਹਿਮਤ ਮਸੀਹ ਦਾ ਭਰਾ ਹੈ ਵੱਡਾ ਬਿਲਕੁਲ। ਰਹਿਮਤ ਮਸੀਹ ਦਾ ਬੇਟਾ ਹੈਗਾ ਅੱਛਾ ਇਹ ਰਹਿਮਤ ਮਸੀਹ। ਹਾਂ ਖੁਦ ਹੈਗਾ। ਉਹਨਾਂ ਤੋਂ ਪਤਾ ਲੱਗਿਆ। ਹਾਂ ਉਹਨਾਂ ਦਾ ਜਿਹੜਾ ਸੀ ਨਾ ਉਹ ਭਾਈ ਉਹ ਮੈਨੂੰ ਹਜੇ ਵੀ ਹੈਗਾ ਜਿੰਦਾ ਉਹ ਸਾਰੀ ਦੱਸਦਾ ਤੁਹਾਡਾ ਹਵਾਲਾ। ਉਹ ਜੀ ਉਹ ਘਰ ਹੈ ਘਰ ਉਹਦਾ ਕਿੱਥੇ? ਘਰ ਮੈਂ ਤੁਹਾਡੇ ਨਾਲ ਜਾਣਾ ਜੀ ਦੱਸ ਕੇ ਉਹਨਾਂ ਤੋਂ। ਚਲੋ ਆਜੋ ਘਰ ਚਲੋ। ਮੈਂ ਨਾਲ ਜਾਣਾ ਜੀ।
ਹਕੀਮ ਗੁਲਾਮ ਮੁਹੰਮਦ ਨੂੰ ਵੀ ਜਾਣਦੇ? ਨਹੀਂ। ਬੂਟਾ ਸਿੰਘ ਗਿਆਨੀ ਦਾ ਸ਼ਾਗਿਰਦ ਸੀ, ਹਕੀਮ ਗੁਲਾਮ ਮੁਹੰਮਦ। ਅੱਛਾ ਅੱਛਾ ਅੱਛਾ, ਉਹ ਨਾਂ ਤੇ ਲੈਂਦੇ ਹੁੰਦੇ ਉਹ ਸੀਗੇ। ਇਹਦਾ ਇੱਕ ਉਹਦਾ ਘਰ ਆ ਗੁਲਾਮ ਮੁਹੰਮਦ। ਹਕੀਮ ਗੁਲਾਮ ਮੁਹੰਮਦ ਦਾ ਬੂਟਾ ਸਿੰਘ ਗਿਆਨੀ ਦੇ ਸ਼ਾਗਿਰਦ ਸੀ। ਹਾਂਜੀ, ਤੇ ਉਹਨਾਂ ਦੇ ਬੇਟੇ ਸੀਗੇ 2। ਗੁਲਾਮ ਮੁਹੰਮਦ ਦੇ? ਨਹੀਂ, ਇਹ ਆਪਣੇ ਗਿਆਨੀ ਬੂਟਾ ਸਿੰਘ ਨੇ। ਹਾਂਜੀ, ਚਲੋ ਉਹ ਤੇ ਬਾਅਦ ਦੀਆਂ, ਉਹ ਉੱਥੇ ਹੋ ਜਾ ਕੇ ਹੋਏ ਆ। ਹਾਂਜੀ, ਜ਼ਿਆਦਾ ਪਤਾ। ਗਿਆਨੀ ਬੂਟਾ ਸਿੰਘ ਤੇ ਲਾਲ ਸਿੰਘ ਤੇ ਖਜਾਨ ਸਿੰਘ, ਇਹ 3 ਭਰਾ ਸੀਗੇ। ਹੋਰ ਇੱਥੇ ਮੂੜ ਇੱਕ ਹੁੰਦੇ ਸੀ, ਮੂੜ ਸਿੰਘ। ਹਾਂ, ਮੂੜ ਸਿੰਘ ਨਹੀਂ, ਉਹਦਾ ਨਾਂ ਸੀ ਕਰਤਾਰ ਸਿੰਘ ਮੂੜ। ਕਰਤਾਰ ਸਿੰਘ ਮੂੜ, ਬਿਲਕੁਲ। ਉਹ ਚਾਚਾ ਭਜਨ, ਚਾਚੇ ਭਜਨ ਦਾ ਉਹ ਡੈਡੀ ਸੀਗਾ। ਇਹ ਮੁਰੱਬਾ ਉਹਦਾ ਸੀ। ਹਾਂਜੀ, ਕਰਤਾਰ ਸਿੰਘ ਦਾ ਪਿੰਡ ਦੇ ਨਾਲ ਮੁਰੱਬਾ ਹੈ ਨਾ। ਠੀਕ ਹੈ, ਠੀਕ ਹੈ। ਇਹ ਵੀ ਸਾਡੇ ਮਤਲਬ ਬਜ਼ੁਰਗ ਹੀ ਦੱਸਦੇ ਰਹੇ ਸਾਨੂੰ, ਅਸਾਂ ਤਾਂ ਕੋਈ ਨਹੀਂ ਦੇਖਿਆ। ਮੇਰੀ ਸਨ 47 ਦੀ ਪੈਦਾਇਸ਼ ਹੈ। ਠੀਕ ਹੈ, ਹਾਂਜੀ ਠੀਕ ਹੈ। ਕੋਈ ਮੇਰਾ ਨਾਂ ਰਫੀਕ। ਤੁਹਾਡੇ ਵਾਲਿਦ ਸਾਹਿਬ ਦਾ? ਅੱਲਾ ਦਿੱਤਾ। ਉਹਨਾਂ ਦੇ ਵਾਲਿਦ ਸਾਡੇ ਦਾਦਾ ਜੀ ਸੀ ਤਾਜਦੀਨ, ਅੰਸਾਰੀ ਫੈਮਿਲੀ ਨਾਲ ਤਾਲੁਕ ਹੈ। ਅੱਛਾ, ਹੁਣ ਗੱਲ ਹੈ ਇਦਾਂ ਕਿ ਤੁਹਾਡੇ ਕੋਲ ਤੇ ਮਾਲੂਮਾਤ ਚਲੋ ਫਿਰ ਵੀ ਸੀਨਾ ਵਸੀਨਾ ਹੈਗੀਆਂ, ਹਾਂਜੀ, ਲੇਕਿਨ ਕਿਆ ਕੋਈ ਇਸ ਤਰ੍ਹਾਂ ਦਾ ਬਜ਼ੁਰਗ ਜਿਉਂਦਾ ਹੈ 47 ਵਾਲਾ ਜਿਹੜਾ ਨਾਮ ਵਸੇਬ ਸੀ ਇਹਨਾਂ ਦੇ ਨਾਲ? ਉਹ ਜਿਹੜੇ ਮੁੰਡੇ ਨੂੰ ਤੁਸੀਂ ਲਿਆਂਦਾ ਸੀ ਨਾ, ਕੁੱਟਿਆਂ ਦਾ ਮੁੰਡਾ, ਉਹ ਗਿਆ ਉਸ ਬੰਦੇ ਨੂੰ ਲੈਣ। ਜਿਹੜੇ ਸਾਡੇ ਫਾਦਰ ਸਾਹਿਬ ਸੀਗੇ ਉਹ ਇੱਥੋਂ ਦੇ ਜੰਪਲ ਸੀਗੇ, ਤੇ ਜਿਹੜੇ ਗਿਆਨੀ ਬੂਟਾ ਸਿੰਘ ਆ ਨਾ ਹਕੀਮ, ਉਹ ਤੇ ਸਰਪੰਚ ਵੀ ਰਹੇ ਨੇ ਇੱਥੇ। ਬਿਲਕੁਲ ਇਸੇ ਤਰ੍ਹਾਂ। ਹਾਂਜੀ, ਤੇ ਉਹਨਾਂ ਦੇ 2 ਭਰਾ ਛੋਟੇ ਸੀਗੇ, ਤੇ ਉਹ ਜਿਹੜਾ ਵਿਚਕਾਰਲਾ ਸੀ, ਮੈਂ ਉਹਦਾ ਪੁੱਤਰ। 77 ਸਾਲ ਹੋ ਗਏ ਆ ਹੁਣ। ਹਾਂਜੀ ਹਾਂਜੀ ਤੇ ਹਾਂਜੀ। ਇੰਨੀਆਂ ਉਮਰਾਂ ਜਿਹੜੀਆਂ ਨੇ ਉਹ ਹੁਣ ਕੋਈ ਨਹੀਂ, ਉਹ ਪੁਰਾਣਾ ਬੰਦਾ ਕੋਈ ਹੈ ਜਿਸ ਸ਼ਾਇਦ ਮਿਲ ਜੇ। ਤੇ ਕਹਿੰਦੇ ਸੀ ਵੀ ਜਦੋਂ ਪਾਰਟੀਸ਼ਨ ਹੋਈ ਹੈ ਨਾ, ਤੇ ਜਦੋਂ ਇਹ ਇੱਥੋਂ ਜਾਣ ਲੱਗਿਆ ਸਿੱਖ, ਇਹੋ ਜਿਹੜਾ ਸੀ ਨਾ ਕਰਤਾਰ ਸਿੰਘ ਮੂੜ, ਇਹ ਉਹਨੂੰ ਆਪਣੀ ਘੋੜੀ ਤੇ ਨਾਲ ਬਿਠਾ ਕੇ ਲੈ ਗਿਆ। ਇੰਨਾ ਯਾਰ ਸੀ ਇਹਨਾਂ ਦਾ। ਤੇ ਪਿੱਛੋਂ ਜਿੰਨੇ ਸੀ ਨਾ, ਕਿਉਂਕਿ ਉਦੋਂ ਹਾਲਾਤ ਹੀ ਇਸ ਕਿਸਮ ਦੇ ਸੀ, ਪਿੱਛੋਂ ਜਿੰਨੇ ਸੀ ਨਾ ਮੁਸਲਮਾਨ ਨੂੰ ਕਹਿਣ ਲੱਗੇ ਲੈ ਸਾਈਂ ਨੂੰ ਮਾਰ ਦੇਣਾ ਇਹਨਾਂ ਉੱਥੇ ਜਾ ਕੇ, ਉੱਥੇ ਰਾਜ ਮਾਰ ਕੇ ਕਿਤੇ ਸੁੱਟ ਜਾਣਗੇ। ਲੇਕਿਨ ਉਹ ਫਿਰ ਸਾਈਂ ਕਹਿਣ ਲੱਗਾ ਵੀ ਮੇਰੇ ਨਾ ਐਡੇ ਮੁਖਲਸ ਸੀ ਨਾ ਉਹ ਨਾ ਉਹ ਉੱਥੇ ਪੱਕੀ ਦੇ ਕੋਲ ਜਾ ਕੇ ਨਾ, ਤੇ ਉਹ ਕਰਤਾਰ ਸਿੰਘ ਉਹ ਫਿਰ ਉਹ ਨਾ ਉਤਰ ਕੇ ਤੇ ਕਹਿੰਦਾ ਮੈਨੂੰ ਜੱਫੀ ਪਾ ਕੇ ਤੇ ਰੋਣ ਲੱਗ ਪਿਆ ਮੇਰੇ ਨਾਲ, ਵਿਛੜਨ ਲੱਗੇ ਨਾ। ਤੇ ਸਾਈਂ ਤੇਰੇ ਨਾਲ ਇੰਨੇ ਅੱਛੇ ਦਿਨ ਲੰਘੇ ਆ, ਤੇ ਹੁਣ ਪਤਾ ਨਹੀਂ ਕੀ ਬਣਨਾ, ਸਾਡੇ ਨਾਲ ਕੀ ਬਣਨਾ, ਤੁਹਾਡੇ ਨਾਲ ਕੀ ਬਣਨਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਆ ਹੀ ਬਾਤ ਹੈ, ਕਿਆ ਹੀ ਬਾਤ। ਹੋਰ ਸੁਣਾਓ, ਕੀ ਹਾਲ ਚਾਲ ਹੈ? ਆ ਲੈ ਲਓ ਸਰਦਾਰ ਜੀ, ਆ ਲੈ ਲਓ ਕੁਰਸੀ। ਕਿਹੜੀ ਗੱਲੋਂ? ਬਸ ਜਦੋਂ ਬੰਦਾ ਰਾਜੀ ਹੋ ਜਾਂਦਾ ਮਾੜੇ ਹੀ ਹੁੰਦੇ ਨੇ। ਅੱਛਾ ਅੱਛਾ ਅੱਛਾ। ਹੋਰ ਤੁਸੀਂ ਦੱਸੋ ਵੀ ਗਿਆਨੀ ਬੂਟਾ ਸਿੰਘ ਹੋਰਾਂ ਦੇ ਟੱਬਰ ਨੂੰ ਕਿਸੇ ਨੂੰ ਜਾਣਦੇ ਹੋ? ਗਿਆਨੀ ਨੂੰ ਜੀ ਬੜਾ ਜਾਣਦੇ ਆਪ। ਅੱਛਾ, ਉਹਨਾਂ ਦਾ ਛੋਟਾ ਭਰਾ ਹੁੰਦਾ ਸੀ ਲਾਲ ਸਿੰਘ। ਹਾਂਜੀ, ਉਹਦਾ ਮੁੰਡਾ ਸੀਗਾ ਸੁਜਾਨ ਸਿੰਘ। ਹੈਂ, ਉਹ ਭਲਵਾਨੀ ਵੀ ਕਰਦਾ ਸੀ, ਕੁਲ ਦੇ ਘਰ ਦੇ ਵੀ ਸੀਗੇ। ਮੈਂ ਉਹਦਾ ਲੜਕਾ ਵਾਂ। ਅੱਛਾ ਜੀ, ਸੁਜਾਨ ਸਿੰਘ ਦਾ। ਅੱਛਾ ਜੀ, ਚੰਗਾ ਜੀ। ਹਾਂ, ਤੇ ਉਹਨਾਂ ਦੇ ਘਰ ਘੁਰ ਕਿੱਥੇ ਸੀ ਭਲਾ? ਘਰ ਆ ਉਹ ਬਾਜ਼ਾਰ ਦੇ ਵਿੱਚ। ਐਸ ਬਾਜ਼ਾਰ ਦੇ ਵਿੱਚ? ਨਹੀਂ ਜੀ, ਅੱਛਾ, ਠੀਕ ਹੈ। ਨਾਂ ਕੀ ਤੁਹਾਡਿਆਂ? ਰਹਿਮਤ। ਤੁਹਾਡੇ ਵਾਲਿਦ ਸਾਹਿਬ ਦਾ? ਟੈਲਾ। ਕਹਿਲਾ? ਟੈਲਾ। ਹਾਂਜੀ। ਅੱਛਾ, ਤੇ ਉਮਰ ਕਿੰਨੀ ਆ ਹੁਣ ਤੁਹਾਡੀ? ਮੇਰੀ ਉਮਰ ਮੈਂ ਉਦੋਂ 15-14 ਸਾਲਾਂ ਦਾ ਜਦੋਂ ਤੁਸੀਂ ਗਏ ਹੋ। ਅੱਛਾ, 15-16 ਸਾਲਾਂ ਦੀ ਸੀ। ਹਾਂਜੀ, ਠੀਕ ਹੋ ਗਿਆ। ਇਹ ਤੁਹਾਡੇ ਪਿੰਡ 'ਚ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਇੱਥੇ ਜੀ ਬਥੇਰੇ ਰਹਿੰਦੇ ਸੀ। ਉਹ ਬਾਲ ਸਿੰਘ ਰਹਿੰਦਾ ਸੀ, ਉਹ ਚੰਨਣ ਰਹਿੰਦਾ ਸੀ, ਉਧਰ ਉਹ ਸ਼ਾਹ ਰਹਿੰਦੇ ਸੀ। ਅੱਛਾ, ਰਾਮ ਸਿੰਘ ਰਹਿੰਦਾ ਸੀ। ਅੱਛਾ, ਹਾਂ। ਆਪਸੀ ਵਸੇਬ ਠੀਕ ਠਾਕ ਸੀ? ਪਿੰਡ ਦਾ ਨੰਬਰਦਾਰ ਕੌਣ ਸੀਗਾ? ਨੰਬਰਦਾਰ ਇੱਥੋਂ ਦਾ ਨੰਬਰਦਾਰ ਸੇਵਾ ਸਿੰਘ। ਸੇਵਾ ਸਿੰਘ ਸੀਗਾ। ਠੀਕ ਹੈ। ਮੁਸਲਮਾਨਾਂ ਦੇ ਇੱਥੇ ਕਿੰਨੇ ਘਰ ਸੀ? ਸਿੱਖਾਂ ਦੇ ਕਿੰਨੇ ਸੀਗੇ?
ਸਾਰੇ ਸਿੱਖਾਂ ਦੇ ਸੀ, ਮੁਸਲਮਾਨਾਂ ਦੇ ਉਹ ਕਾਲਾ ਵੀ ਹੋਏ ਨੇ 2 ਘਰ 4 ਜਿਹੜੇ ਸੀ ਤੇ ਜਾਂ ਕਮੀ ਸੀ ਕਸ਼ਮੀਰੀ ਜ਼ਿਲ੍ਹਾ। ਅੱਛਾ, ਤੁਸੀਂ ਕੀ ਕਰਦੇ ਸੀ ਇੱਥੇ? ਮਿਹਨਤ ਮੁਸ਼ੱਕਤ ਦੀ ਸੇਪਾ ਸਾਪਾਂ ਕਰਦੇ ਸੀ ਸਾਡੇ ਵੱਡੇ। ਅੱਛਾ ਅੱਛਾ, ਸਿੱਖਾਂ ਨਾਲ ਵਸੇਬ ਠੀਕ ਸੀਗਾ ਹਾਂਜੀ। ਉਸ ਵੇਲੇ 47 ਤੋਂ ਪਹਿਲੇ ਕੋਈ ਅਣਬਣ? ਕੋਈ ਨਾ। ਤੇ ਜਦੋਂ ਇਹ ਗਏ ਨੇ ਕੋਈ ਕੰਮ ਖਰਾਬ ਤੇ ਨਹੀਂ ਹੋਇਆ? ਨਾ, ਖੈਰ ਖਰੀਦੀ ਗਏ ਨੇ? ਬਿਲਕੁਲ। ਤੇ ਵੇਲਾ ਕਿਦਾਂ ਦਾ ਸੀ ਉਹ ਹਾਂਜੀ, ਸਿੱਖਾਂ ਦੇ ਨਾਲ? ਮੈਂ ਕਿਹਾ ਕਿਦਾਂ ਦਾ ਵਕਤ ਗੁਜ਼ਰਿਆ ਤੁਹਾਡਾ? ਬੜਾ ਚੰਗਾ ਗੁਜ਼ਰਿਆ। ਕੋਈ ਸਰ ਕੱਢਵੇਂ ਹੋਰ 5-7 ਨਾਮ ਦੱਸੋ। 5-7 ਨਾਮ ਹੋਰ ਦੱਸੀਏ? ਤੁਹਾਨੂੰ ਦੱਸਿਆ ਤੇ ਬਾਲ ਸਿੰਘ ਦਾ ਜਿਹੜਾ ਲੜਕਾ ਉਹ ਅਰਜਨ ਸਿੰਘ, ਜਾਣਦੇ ਉਹਨੂੰ? ਹਾਂਜੀ। ਬਾਲ ਸਿੰਘ ਦਾ ਹਾਂ, ਅਰਜਨ ਸਿੰਘ। ਹਾਂ ਠੀਕ ਹੈ। ਤੁਹਾਡਾ ਕੋਈ ਯਾਰ ਮਿੱਤਰ ਬੇਲੀ? ਉਦੋਂ ਯਾਰ ਕੌਣ ਬਣਾਉਂਦਾ ਸੀ ਜੀ? ਨਹੀਂ ਹੁੰਦੇ ਹੀ ਸੀ ਵੀ ਜਿਸ ਤਰ੍ਹਾਂ ਜਿਹਦੇ ਨਾਲ ਨਜ਼ਦੀਕੀ ਹੁੰਦੀ ਸੀ। ਨਜ਼ਦੀਕੀ ਉਹ ਜਨ ਦੱਸਿਆ ਵੀ ਉਹ ਸ਼ਾਹ ਹੁੰਦੇ ਸੀ, ਆ ਲੰਬੜਦਾਰ ਹੁੰਦਾ ਸੀ ਆ ਉਰਲਾ, ਤੇ ਉੱਧਰੋਂ ਪਰੇ ਹੁੰਦੇ ਸੀ ਉਹ ਗਾਡੀ। ਪਿੰਡ 'ਚ ਗੁਰਦੁਆਰਾ ਹੈ ਸੀਗਾ? ਹਾਂਜੀ। ਕਿੱਥੇ ਕਰਕੇ? ਆਹ ਵਿਚਕਾਰ ਵਾਲੇ ਚੌਂਕ 'ਚ ਚਲੇ ਜਾਈਏ ਤੇ ਇੱਧਰ ਹੈਗਾ ਉਹਦਾ ਨਿਸ਼ਾਨ? ਹੈਗਾ ਕੋਈ ਨਿਸ਼ਾਨ? ਗੁਰਦੁਆਰੇ 2 ਸਣ ਕੇ ਉਹ ਆਹੋ ਇੱਕ ਤੇ ਇੱਧਰ ਸੀ ਨਾ ਗਾਡੀ। ਹਾਂ, ਤੇ ਉਹਦੇ ਉਹਦੇ ਜੀ ਹੁਣ ਢਾਹ ਢੂ ਕੇ ਤੇ ਲੋਕਾਂ ਨੇ ਮਕਾਨ ਬਣਾਏ। ਵਕਤਾਂ ਦੇ ਗਾਰਡਰ ਹੈ, ਨਿਸ਼ਾਨੀ ਗਾਰਡਰ। ਅੱਛਾ, ਹੁਣ ਕੋਈ ਪੁਰਾਣੀ ਨਿਸ਼ਾਨੀ ਹੈ ਪਿੰਡ 'ਚ? ਪੁਰਾਣੀ ਨਿਸ਼ਾਨੀ ਕੋਈ ਨਹੀਂ। ਕੋਈ ਨਹੀਂ। ਅੱਛਾ, ਇਹਨਾਂ ਨੂੰ ਹੁਣ ਦੱਸੋ, ਇਹਨਾਂ ਨੂੰ ਸਮਝਾਓ ਕਿਹੜੀ ਗਲੀ 'ਚ ਮੈਂ ਇਹਨਾਂ ਨੂੰ ਲੈ ਕੇ ਜਾਵਾਂ? ਹੁਣ ਤੁਸੀਂ ਟੁਰ ਨਹੀਂ ਸਕਦੇ। ਉਹ ਗਲੀ 'ਚ। ਕਿਹੜੀ ਗਲੀ 'ਚ? ਉਹ ਜਿਹੜਾ ਸਾ ਨਾ ਮਾਸਟਰ ਗੁਰਦੁਆਰੇ ਦਾ ਮਲਕਾਂ ਵਾਲੀ ਹਵੇਲੀ ਜਿਹੜੀ ਉਹ ਆਗੂ ਵਾਲੀ ਹਵੇਲੀ। ਆਹੋ, ਉੱਥੇ ਰਹਿੰਦੇ ਸੀ। ਉੱਥੇ ਰਹਿੰਦੀ ਸੀ। ਚਲੋ ਬਜ਼ੁਰਗੋ, ਤੁਹਾਡਾ ਸ਼ੁਕਰੀਆ। ਮਾਜ਼ਰਤ ਚਾਹੁੰਦੇ ਤੁਹਾਡੇ ਕੋਲੋਂ, ਤੁਹਾਨੂੰ ਤਕਲੀਫ ਦਿੱਤੀ। ਕੋਈ ਨਹੀਂ ਤਕਲੀਫ ਕਾਹਦੀ ਹੈ ਜੀ, ਕੋਈ ਤਕਲੀਫ ਨਹੀਂ ਸਾਨੂੰ ਤੇ ਸਗੋਂ ਪਤਾ ਨਹੀਂ ਲੱਗਾ, ਨਹੀਂ ਤੇ ਮਾਰਨੇ ਜੀ ਦੇ ਮੇਲੇ ਤੇ ਫੇਰਾ ਮਾਰੀ ਆਉਣਾ ਸੀ। ਸਹੀ। ਜ਼ਮੀਨ ਇਹਦੇ ਕਿਹਦੀ ਬਹੁਤੀ ਸੀਗੀ ਤੁਹਾਡੇ ਪਿੰਡ? ਸ਼ਾਹ ਦੀ। ਸ਼ਾਹ ਦੀ? ਸ਼ਾਹ ਦਾ ਨਾਮ ਰਾਮ ਸਿੰਘ ਸੀ? ਹਾਂ। ਅੱਛਾ, ਉਹ ਇੱਥੋਂ ਦੇ ਰਹਿਣ ਵਾਲੇ ਸੀਗੇ? ਹਾਂਜੀ, ਸਿੱਖ ਸੀ ਨਾ, ਇੱਥੋਂ ਦੇ ਰਹਿਣ ਵਾਲੇ ਸੀ ਨਾ। ਰਾਮ ਸਿੰਘ? ਹਾਂਜੀ। ਬੂਟਾ ਸਿੰਘ ਸੀਗੇ ਗਿਆਨੀ? ਹਾਂਜੀ। ਉਹਨਾਂ ਨੂੰ ਵੇਖਿਆ ਸੀ ਤੁਸੀਂ? ਲੈ ਦੱਸੋ, ਵੇਖਿਆ ਹੈ ਤੇ ਵੇਖਿਆ ਹੀ ਤੇ ਗੱਲ ਕਰਨੀ ਤੇ ਨਾਂ ਉਹਦਾ ਨਹੀਂ ਲਿਆ? ਲਿਆ ਤੇ ਹੈ ਤੇ ਬੂਟਾ ਸਿੰਘ ਗਿਆਨੀ। ਅੱਛਾ, ਕੀ ਉਹ ਹਕੀਮ ਸੀਗੇ ਇੱਥੇ? ਹਾਂਜੀ। ਦੁਨੀਆ ਆਉਂਦੀ ਸੀ ਇਲਾਜ ਕਰਾਉਣ? ਬੜਾ ਦੇਸੀ ਹਕੀਮ ਸੀ ਉਹ ਅੰਗਰੇਜ਼ੀ ਦਵਾਈਆਂ ਤੇ ਵਰਤਦੇ ਨਹੀਂ ਸੀ। ਅੱਛਾ, ਉਹਨਾਂ ਦੇਸੀ ਬਣਾ ਹੋਮਿਓਪੈਥਿਕ। ਹੋਮਿਓਪੈਥਿਕ ਉਹੀ ਦੇਸੀ। ਹਾਂਜੀ। ਜਿਹੜੇ ਖੂਹ ਵਾਲੇ ਸੀਗੇ, ਜਿਹੜੇ ਖੂਹ ਵਾਲਿਆਂ ਦਾ ਮਹੱਲਾ ਸੀਗਾ, ਉਹ ਪਤੇ ਉਹ ਕਿਹੜੇ ਪਾਸੇ ਸੀ? ਅਗਲੇ ਪਾਸੇ ਚੜ੍ਹਦੇ ਹੈਂ? ਚੜ੍ਹਦੇ ਪਾਸੇ। ਉਹ ਇੱਧਰਲੇ ਬੰਦੇ ਸੀਗਾ। ਠੀਕ ਆ। ਉਹਨਾਂ ਦੇ ਵਿੱਚੋਂ ਕਿਸੇ ਨੂੰ ਜਾਣਦੇ ਹੋ? ਉਹ ਅਮਰ ਸਿੰਘ ਹੁਰੀ? ਆਹੋ, ਵੇਖੇ ਤੇ ਹੈ ਨਹੀਂ, ਪਰ ਹੁਣ ਸਾਨੂੰ ਪਤਾ ਵੀ ਅਸੀਂ ਵੀ ਅਖੀਰ 'ਤੇ ਪਹੁੰਚੇ ਹਾਂ। ਠੀਕ 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 ਠੀਕ। ਹੁਣ ਜੇ ਨਹੀਂ ਉਹਨਾਂ ਕੰਮ ਕਰਦਾ। ਠੀਕ ਹੈ। ਰਤਨ ਸਿੰਘ ਹੁਰੀ? ਉਹ ਜਲਾ ਕਸ਼ਮੀਰੀ ਉਹ। ਅੱਛਾ। ਉਹ ਆਖਿਆ ਨਾ ਤੇ ਜਿਹੜਾ ਕਰਤਾਰ ਸਿੰਘ ਉਹ ਵੀ ਇੱਧਰ ਲਾਗੇ ਰਹਿੰਦਾ ਸੀ ਕਿ ਉਹ ਉੱਧਰ ਰਹਿੰਦਾ ਸੀ? ਕਰਤਾਰ ਸਿੰਘ ਮੂੜ। ਆਹੋ, ਮੂੜ ਦਾ ਤੁਹਾਨੂੰ ਦੱਸਿਆ ਤੇ ਹੈ। ਉੱਧਰ ਰਹਿੰਦੇ ਸੀਗੇ, ਉਹ ਪਿੱਛੇ ਸੀਗੇ। ਮੈਂ ਦਿਖਾਇਆ ਇਹਨਾਂ ਨੂੰ ਉਹ ਨਜ਼ਰ। ਠੀਕ ਠੀਕ। ਜਿਹੜਾ ਮਾਸਟਰ ਪਿਆਰਾ ਸਿੰਘ ਸੀ ਜੈਮਲ ਸਿੰਘ ਦਾ, ਉਹਨਾਂ ਦੇ ਘਰ ਕਿਹੜੇ ਸੀ? ਉਹ ਇੱਥੇ ਮਾਸਟਰ ਵੀ ਲੱਗਾ ਰਿਹਾ ਨਾ? ਲਓ ਜੀ, ਆ ਤੁਹਾਡਾ ਗੁਰਦੁਆਰਾ। ਅੱਛਾ, ਠੀਕ ਹੈ। ਇਹ ਗੁਰਦੁਆਰਾ ਸੀਗਾ। ਠੀਕ। ਗੁਰਦੁਆਰੀ ਹੁਣ ਸਦਾਉਂਦੇ ਗੁਰਦੁਆਰੇ ਦੀ ਵਜ੍ਹਾ ਘਰ ਦੇਖਣਾ ਨਹੀਂ, ਘਰ ਤੇ ਵੇਖ ਲਏ, ਘਰ ਤੇ ਉਹ ਜਿਹੜੇ ਪਿੱਛੇ। ਹਾਂਜੀ, ਉਹ ਆਪਣੇ ਸੀ। ਇੱਧਰ ਇਹ ਪਿਆਰਾ ਸਿੰਘ ਦੇ ਸੀ।
ਹਾਂਜੀ ਬਜ਼ੁਰਗੋ ਇਹ ਘਰ ਦੱਸ ਰਹੇ ਹੋ ਇਹਨਾਂ ਦਾ? ਅੱਛਾ ਸਹੀ ਹੋ ਗਿਆ। ਇਹ ਕਿੰਨਾ ਦਾ ਸੀ ਘਰ? ਗਿਆਨੀ ਬੂਟਾ ਸਿੰਘ। ਗਿਆਨੀ ਬੂਟਾ ਸਿੰਘ ਦਾ ਘਰ ਸੀ। ਅੱਛਾ 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 ਬਜ਼ੁਰਗੋ ਤੁਹਾਡਾ ਸਹੁਰਾ ਪਿੰਡ ਸੀਗਾ? ਅੱਜ ਸਹੁਰੇ ਪਿੰਡ ਆਏ ਹੋ? ਸਾਰਾ ਪਿੰਡ ਤੇ ਬਾਅਦ ਚ ਬਣਿਆ, ਉੱਥੇ ਜਾ ਕੇ ਬਣੇ ਪਾਕਿਸਤਾਨ ਇੰਡੀਆ। ਮੈਂ ਤੇ ਚੱਕਰ ਨਾ ਆਇਆ। ਅੱਛਾ ਇਹਨਾਂ ਦੇ ਨਾਨਕੇ ਸੀ ਨਾ ਉੱਧਰ, ਉਹਦੇ ਦੇ ਨਾਨਕੇ ਸੀ ਹਾਂ ਹਾਂ ਤੇ ਉੱਥੋਂ ਮੇਰਾ ਮਾਮਾ ਇੱਕ ਆਇਆ ਤੇ ਉਹਦੇ ਇੱਥੇ ਰਿਸ਼ਤੇਦਾਰ ਸਾਡੂ ਸੀ ਉਹਦਾ ਇੱਥੇ। ਅੱਛਾ ਉਹ ਮੈਨੂੰ ਨਾਲ ਲੈ ਕੇ ਕੁੜੀਆਂ, ਮੈਂ ਪੜ੍ਹਨ ਜਾਣਾ ਸੀ ਹਾਂ ਉਹਦਾ। ਹਾਂ ਸਹੀ। ਉਹ ਮੈਨੂੰ ਨਾਲ ਲੈ ਕੇ ਆਏ ਤੇ ਮੈਂ ਇੱਥੋਂ ਫਿਰ ਮੈਂ ਮੇਰਾ ਜਿਹੜਾ ਚਾਚਾ ਸੀ ਨਾ ਇੱਕ, ਉਹ ਇਹਨਾਂ ਨਾਲ ਪੜ੍ਹਦਾ ਰਿਹਾ। ਅੱਛਾ ਤੇ ਉਦੋਂ ਤੁਸੀਂ ਗੇੜੀਆਂ ਮਾਰਦੇ ਰਹੇ ਫਿਰ ਇੱਥੇ? ਸਾਰੇ ਗੇੜੀਆਂ ਮਾਰ। ਦੇਖੋ ਕਿਹੜੇ ਕਿਹੜੇ ਪਿੰਡ ਲੋਕ ਆਉਂਦੇ ਨੇ ਬਜ਼ੁਰਗ ਸਾਡੇ ਸਹੁਰੇ ਪਿੰਡ ਆਏ ਨੇ। ਹੋਰ ਵਧੀਆ ਹੋ ਗਿਆ ਸਭ ਹੁਣ? ਮੈਂ ਲਿਆ ਨਹੀਂ ਤੁਹਾਡੇ ਵਾਸਤੇ ਕੁਝ, ਤੇ ਤੁਸੀਂ ਕੁਝ ਲੈ ਕੇ ਤੇ ਹੈਨਾ ਆਪਣੇ ਵਾਸਤੇ। ਲਓ ਜੀ, ਛੋਟੀ ਛੋਟੀਆਂ ਐਕਟੀਵਿਟੀਜ਼ ਨੇ ਦੋਵਾਂ ਕੰਟਰੀਜ਼ ਦੇ ਵਿਚਕਾਰ। ਬਹੁਤ ਵੱਡਾ ਕੁਝ ਨਹੀਂ ਹੋ ਸਕਦਾ, ਲੇਕਿਨ ਛੋਟਾ ਛੋਟਾ ਕੰਮ ਜਿਹੜਾ ਹੈ ਉਹਦਾ ਮਕਸਦ ਸਿਰਫ ਇਹੀ ਹੈ ਕਿ ਦੋਵਾਂ ਮੁਲਕਾਂ ਦੇ ਵਿਚਕਾਰ ਪਿਆਰ ਮੁਹੱਬਤ ਅਮਨ ਦਾ ਸੰਦੇਸ਼ ਦਿੱਤਾ ਜਾਵੇ। 47 ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਪੰਜਾਬ ਦੇ ਹੀ ਨੁਕਸਾਨ ਹੋਇਆ, ਪੰਜਾਬ ਦੇ ਹੀ ਦੋ ਟੋਟੇ ਹੋਏ, ਪੰਜਾਬ ਦੇ ਲੋਕ ਹੀ ਇੱਧਰੋਂ ਉੱਧਰ ਉਜੜੇ। ਔਰ ਹੁਣ ਇਹ ਛੋਟਾ ਛੋਟਾ ਕੰਮ ਜਿਹੜਾ ਹੈ ਪੰਜਾਬ ਤੋਂ ਹੀ ਆਪਾਂ ਸ਼ੁਰੂ ਕੀਤਾ ਹੈ। ਜਿਹੜੇ ਇਹ ਲੋਕ ਆਉਂਦੇ ਨੇ ਆਪਣੇ ਪਿਛੋਕੜ ਨੂੰ, ਆਪਣੇ ਜੜ੍ਹਾਂ ਨੂੰ, ਆਪਣੀਆਂ ਬੁਨਿਆਦਾਂ ਨੂੰ ਲੱਭਣ ਲਈ ਇੱਥੇ ਆਉਂਦੇ ਨੇ। ਸ਼ਾਇਦ ਜਿੱਥੇ ਇਹ ਰਹਿ ਰਹੇ ਹੋਣ ਉੱਥੇ ਇਹਨਾਂ ਦਾ ਵਸੇਬ ਬਹੁਤ ਵਧੀਆ ਹੋਵੇ, ਕੋਠੀਆਂ ਦੇ ਵਿੱਚ ਰਹਿ ਰਹੇ ਹੋਣ, ਲੇਕਿਨ ਆਪਣੀਆਂ ਜੜ੍ਹਾਂ ਵੱਲ ਖਿੱਚ ਕੇ ਇੱਥੇ ਆ ਰਹੇ ਨੇ। ਔਰ ਆਉਣ ਵਾਲੇ ਵੇਲੇ ਦੇ ਵਿੱਚ ਸਾਡੇ ਕੋਲ ਐਸੇ ਕੋਈ ਲੋਕ ਹੀ ਨਹੀਂ ਰਹਿਣੇ ਜਿਨ੍ਹਾਂ ਨੇ ਸਾਨੂੰ ਸਾਡਾ ਪੁਰਾਣਾ ਵਸੇਬ ਦੱਸਣਾ ਹੈ, ਸਾਡੀ ਪੁਰਾਣੀ ਰਹਿਤ, ਸਾਡਾ ਸੱਭਿਆਚਾਰ, ਸਾਡਾ ਇਤਿਹਾਸ ਦੱਸਣਾ ਹੈ। ਸੋ ਇਹ ਕੁਛ ਕੁ ਹੀ ਲੋਕ ਸਾਡੇ ਕੋਲ ਨੇ ਜਿਹੜੇ ਖਿੱਚੇ ਚਲੇ ਆ ਰਹੇ ਨੇ ਆਪਣੇ ਜੜ੍ਹਾਂ ਵੱਲ। ਸੋ ਇਹ ਤੁਹਾਡੇ ਰੂਬਰੂ ਕਰਦੇ ਰਵਾਂਗੇ, ਮਿਲਦੇ ਹਾਂ ਫਿਰ ਐਸੇ ਹੀ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਨਾਲ। ਰੱਬ ਰੱਖੇ ਜੀ। ਅਸੀਂ ਤੇ ਇਹਨਾਂ ਦੇ ਗਿਆਨੀ ਬੂਟਾ ਸਿੰਘ ਜਿਹੜੇ ਇਹਨਾਂ ਨੂੰ ਜਾਣਦੇ ਆ, ਉਹਨਾਂ ਦੇ ਪਰਿਵਾਰ ਚੋਂ ਆ। ਜੀ ਠੀਕ ਠੀਕ ਹਾਂਜੀ ਠੀਕ। ਹਾਂ। ਤੇ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ, ਪਿੰਡ ਡੁਲਟਾ। ਨਹੀਂ, ਪਿੰਡ ਸਾਡਾ ਕਲਾਟੇਕ ਸਿੰਘ ਆ। ਨਹੀਂ ਉਹ ਜਿਹੜੇ ਸਾਡੇ ਵਡੇਰੇ ਆਏ ਸੀ। ਅੱਛਾ ਅੱਛਾ ਅੱਛਾ, ਡੁਲਟਾਂ ਤੋਂ ਆਏ? ਜੀ ਜੀ ਡੁਲਟਾ ਤੋਂ। ਅਲੀਵਾਲ ਲਾਗੇ ਡੁਲਟ ਜਿਹੜੇ? ਹਾਂ ਜੀ ਹਾਂ ਹਾਂ, ਲਾਗੇ ਅਲੀਵਾਲਾ, ਅਲੀਵਾਲ ਦੇ ਲਾਗੇ ਆ, ਦੱਸਦੇ ਨਹਿਰ ਦੇ ਨਾਲ ਹੀ ਅਗਲੇ ਬੰਨੇ ਡੁਲਟ। ਹਾਂ ਜੀ ਹਾਂ ਜੀ। ਜਿਹੜੇ ਸਿੱਖਾਂ ਦੇ ਅੱਗੇ ਨਾਂ ਲਏ ਫਿਰ ਲਾਓ। ਉਹ ਜੀ ਆਪਣਾ ਇੱਥੇ ਗੁੰਨਿਆਂ ਵਾਲਾ ਸੀ। ਅੱਛਾ। ਮੱਗਰ ਸਿਓ ਕਾਲੋਂ ਸੀ। ਅੱਛਾ। ਹਾਂ ਜੀ, ਇੱਥੇ ਰਹਿ ਚਾਰ ਮਸ਼ਹੂਰ ਸੀ। ਸਹੀ। ਬਲਕਿ ਜਿਹੜੇ ਇੱਥੇ ਸਿੱਖ ਰਹਿੰਦੇ ਸੀ ਨਾ, ਇਹ ਵਡੇਰੇ ਸੀ। ਲਾਗਲੇ ਪਿੰਡਾਂ ਦੀਆਂ ਪਰੇ ਪੰਚਾਇਤਾਂ ਇਹ ਕਰਦੇ ਸੀ। ਆਪੋ ਆਪਣੀਆਂ ਪੱਤੀਆਂ ਦੀਆਂ ਇੱਕ ਗੇਟ ਲੱਗੇ ਸੀ, ਉਧਰ ਹੀ ਇਨ ਆਊਟ ਹੋਣ ਦੀ ਇਜਾਜ਼ਤ ਲੈਣੀ ਪੈਂਦੀ ਸੀ। ਗੈਰਤਮੰਦ ਸੀ। ਉੱਥੇ ਮੇਨ ਬਾਜ਼ਾਰ ਦੇ ਵਿੱਚ ਉੱਥੇ ਬਕਾਇਦਾ ਤਖਤਪੋਸ਼ ਸੀ। ਲਾਲਦੀਨ ਕਾਲੋਂ ਉਹਦੀ ਆਪਣਾ ਸਾਰਾ ਉਹਦੀ ਬਰਾਦਰੀ ਸੀ। ਹਾਂਜੀ, ਤੇ ਸਕੀ ਚੁਪਸ਼ਾ ਵਾਲੀ ਸਰਕਾਰ ਹੋਏ ਨੇ, ਇੱਥੇ ਸਭ ਬੜੋਦ ਰਹਿੰਦੇ ਸੀ। ਉਹ ਫਿਰ ਜਿਸ ਵੇਲੇ ਸਿੱਖ ਜਿਸ ਵੇਲੇ ਤੋਂ ਨਿਕਲੇ ਉਹਨਾਂ ਡੱਕਿਆ ਵੀ ਨਹੀਂ ਵੀ ਬੱਚਾ ਜਾਣਾ, ਅਮਨ ਸਕੂਨ ਰਵੋ। ਉਹ ਫਿਰ ਹਰ ਚੀਜ਼ ਇੱਥੇ ਸਹੂਲਤ ਮਿਲੀ। ਸੱਪ ਨਹੀਂ ਮੁੜ ਕੇ ਇੱਥੇ ਲੜਿਆ ਕਿਸੇ ਨੇ। ਉਹ ਦਰਬਾਰ ਸ਼ਰੀਫ ਪਿੰਡ ਦੇ ਦੂਸਰੀ ਸਾਈਡ ਤੇ ਆ। ਜੀ ਜੀ। ਉਹ ਜਿਹੜਾ ਇੱਥੇ ਪਾਣਾ ਹੁੰਦਾ ਹੈ ਬਹੁਤ ਤਕੜਾ, ਉਹਦੇ ਥੱਲੇ ਸੱਪ ਹੋ ਰਹੇ ਸੀ। ਹਾਂਜੀ ਹਾਂਜੀ, ਬਾਬਾ ਚੁਪਸ਼ਾ ਸਰਕਾਰ ਨੇ ਦੁਆ ਕੀਤੀ ਸੀ। ਉਹਨਾਂ ਕਹਾ ਸਰਕਾਰ ਅਸੀਂ ਚੱਲੇ ਆ, ਬਾਰਿਸ਼ ਕੋਈ ਨਹੀਂ ਪੈਂਦੀ ਸੀ, ਖੁਸ਼ਕੀ ਦਾ ਇਲਾਕਾ। ਆਪ ਨੇ ਵਾਪਸ ਕੀਤਾ ਚਲੇ ਜਾਓ। ਉਹ ਜੋ ਵਾਪਸ ਆਏ ਬਾਰਿਸ਼ ਨੇ ਆਖਿਆ ਨਹੀਂ ਰੁਕੋ, ਕੁਝ ਇਹਦੀ ਕੁਝ ਰਹਿਣ ਵਾਲੇ ਨੂੰ ਸੱਪ ਨਹੀਂ ਲੜੇਗਾ। ਚਲੋ ਹੁਣ ਨਹੀਂ ਚਲੋ ਜੀ, ਪਾਣੀ ਘੁੱਟ ਪਿਆ ਲਈਏ। ਚਲੋ ਨਹੀਂ ਪੀਤਾ